रुख करदे हां फ्लौर दा। फ्लौर दे विच अदालत दे विच कार्रवाई दे दौरान अजीबो-गरीब घटना वापरी। ਇੱਥੋਂ ਦੀ ਅਦਾਲਤ ਦੇ ਵਿੱਚ ਉਸ ਵੇਲੇ ਅਫੜਾ-ਤਫੜੀ ਮਚ ਗਈ ਜਦੋਂ ਚੋਰ ਦੇ ਕੇਸ ਦੇ ਵਿੱਚ ਪੇਸ਼ੀ ਤੇ ਆਇਆ ਨੌਜਵਾਨ ਜੱਜ ਸਾਹਮਣੇ ਪਿਸਤੌਲ ਕੱਢ ਕੇ ਖੜਾ ਹੋ ਗਿਆ ਸੀ ਅਤੇ ਬੋਲਿਆ ਕਿ ਜੱਜ ਸਾਹਿਬ, ਮੈਂ ਸਿਰ ਤੇ ਕਫਨ ਬੰਨ੍ਹ ਕੇ ਆਇਆ, ਜਾਂ ਤਾਂ ਮੇਰੇ ਕੇਸ ਦਾ ਫੈਸਲਾ ਕਰ ਦਿਓ, ਨਹੀਂ ਤਾਂ ਗੋਲੀ ਮਾਰ ਦਿਆਂਗਾ। 3 ਵਜੇ ਦੁਪਹਿਰੇ ਇਹ ਘਟਨਾ ਵਾਪਰੀ ਤੇ ਜਦੋਂ ਨੌਜਵਾਨ ਦੇ ਹੱਥ ਦੇ ਵਿੱਚ ਅੰਦਰ ਕੋਰਟ ਰੂਮ ਦੇ ਵਿੱਚ ਪਿਸਤੌਲ ਦੇਖਿਆ ਤਾਂ ਪੁਲਿਸ ਨੂੰ ਫਿਰ ਅਫੜਾ-ਤਫੜੀ ਮਚ ਗਈ। ਬਾਹਰ ਖੜੇ ਐਸਆਈ ਲਾਲ ਚੰਦ ਨੇ ਅੰਦਰ ਆ ਕੇ ਇਹ ਨੌਜਵਾਨ ਨੂੰ ਕਾਬੂ ਕੀਤਾ ਤਾਂ ਪਤਾ ਲੱਗਿਆ ਵੀ ਉਹਦੇ ਹੱਥ ਦੇ ਵਿੱਚ ਜਿਹੜੀ ਪਿਸਤੌਲ ਫੜੀ ਸੀ ਉਹ ਨਕਲੀ ਸੀ। ਥਾਣਾ ਫਲੋਰ ਦੀ ਪੁਲਿਸ ਨੇ ਨੌਜਵਾਨ ਨੂੰ ਹੁਣ ਫਿਰ ਗ੍ਰਿਫਤਾਰ ਕਰ ਲਿਆ। ਇਹਦੀ ਪਛਾਣ ਸੰਗੋਵਾਲ ਦਾ ਰਹਿਣ ਵਾਲਾ ਇਹ ਹੀਰਾ ਵਜੋਂ ਇਹਦੀ ਪਛਾਣ ਹੋਈ ਹੈ। ਇਹਦੇ ਖਿਲਾਫ ਚੋਰੀ ਦੇ 3 ਮਾਮਲੇ ਦਰਜ ਆ, ਜਿਨ੍ਹਾਂ ਦੇ ਵਿੱਚੋਂ ਇੱਕ ਦੀ ਸੁਣਵਾਈ ਤੇ ਅਦਾਲਤ ਦੇ ਵਿੱਚ ਆਇਆ ਸੀ। ਗ੍ਰਿਫਤਾਰ ਹੀਰਾ ਨੇ ਦੱਸਿਆ ਕਿ ਉਸ ਤੇ ਚੋਰੀ ਦੇ 3 ਮਾਮਲੇ ਚੱਲ ਰਹੇ ਆ। ਜਦੋਂ ਵੀ ਸੁਣਵਾਈ ਤੇ ਆਉਂਦਾ ਹੈ, ਤਾਂ ਹਰ ਕੋਈ ਰਿਸ਼ਵਤ ਮੰਗਦਾ ਹੈ। ਨਾ ਦੇਣ ਤੇ ਉਹਦੇ ਹੱਕ ਦੇ ਵਿੱਚ ਕੋਈ ਗਵਾਹੀ ਨਹੀਂ ਦਿੰਦਾ ਤੇ ਚੋਰੀ ਦੇ ਕੇਸ ਹੋਣ ਕਰਕੇ ਉਸ ਨੂੰ ਬਾਹਰ ਕੋਈ ਕੰਮ ਵੀ ਨਹੀਂ ਦਿੰਦਾ। ਉਹ ਕਹਿੰਦਾ ਕਿ ਮੇਰੀ ਪਤਨੀ ਗਰਭਵਤੀ ਹੈ। ਹਰ ਥਾਂ ਭ੍ਰਿਸ਼ਟਾਚਾਰ ਹੈ। ਪੂਰੀ ਤਰ੍ਹਾਂ ਟੁੱਟ ਚੁੱਕਿਆ, ਗੁਜ਼ਾਰਾ ਨਹੀਂ ਹੋ ਰਿਹਾ ਸੀ ਤਾਂ 150 ਦੇ ਵਿੱਚ ਪਿਸਤੌਲ ਖਰੀਦ ਕੇ ਆਪਣੇ ਭਵਿੱਖ ਦਾ ਫੈਸਲਾ ਕਰਨ ਆਇਆ ਸੀ। ਫਲੋਰ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਮਾਮਲਾ ਇੱਕ ਹੋਰ ਦਰਜ ਕਰ ਲਿਆ। ਚੋਰੀ ਦੇ 3 ਪਹਿਲੇ ਚੱਲ ਰਹੇ ਨੇ, ਪਰ ਭ੍ਰਿਸ਼ਟਾਚਾਰ ਤੋਂ ਇੱਕ ਇਸ ਬੰਦੇ ਨੇ ਬੇਸ਼ੱਕ ਚੋਰੀ ਕੀਤੀ ਸੀ, ਪਰ ਅਦਾਲਤ ਦੇ ਵਿੱਚ ਉਸ ਨੂੰ ਨਕਲੀ ਪਿਸਤੌਲ ਦਿਖਾ ਕੇ ਆਪਣੇ ਲਈ ਇਨਸਾਫ ਕਹਿ ਲਓ ਜਾਂ ਮੁਕੱਦਮੇ ਦਾ ਨਿਬੇੜਾ ਮੰਗਣਾ ਪਿਆ, ਜਦਕਿ ਉਸ ਦੀ ਘਰਵਾਲੀ ਪ੍ਰੈਗਨੈਂਟ ਹੈ। ਹਾਲਾਤ ਕਦੇ ਵੀ ਕੋਈ ਬੰਦਾ ਜਨਮ ਤੋਂ ਗੈਰ ਸਮਾਜਿਕ ਪ੍ਰਾਣੀ ਨਹੀਂ ਹੁੰਦਾ। ਕਈ ਵਾਰੀ ਹਾਲਾਤ ਬਣਾ ਦਿੰਦੇ ਨੇ ਤੇ ਕਈ ਵਾਰੀ ਸਾਡਾ ਸਿਸਟਮ ਵੀ, ਜੇਕਰ ਕੋਈ ਚੋਰ ਹੈ, ਔਰ ਚੰਗੀ ਗੱਲ ਹੈ ਕਿ ਅਸੀਂ ਹਮੇਸ਼ਾ ਜੇਲ੍ਹਾਂ ਦੇ ਬਾਹਰ ਮੂਹਰੇ ਲਿਖਿਆ ਹੁੰਦਾ ਵੀ ਸੁਧਾਰ ਕਰ, ਤੇ ਇੱਕ ਬੰਦਾ ਮੁੱਖ ਧਾਰਾ ਦੇ ਵਿੱਚ ਵਾਪਸੀ ਚਾਹੁੰਦਾ, ਉਹਦੀ ਘਰਵਾਲੀ ਪ੍ਰੈਗਨੈਂਟ ਹੈ, ਉਹ ਕਹਿੰਦਾ ਕਿ ਮੈਨੂੰ ਕੋਈ ਕੰਮ ਤੇ ਰੱਖ ਲੈ ਕਿਉਂਕਿ ਮੇਰੇ ਤੇ ਮੁਕੱਦਮੇ ਚੱਲਦੇ ਆ। ਉਹ ਪਰਤਣਾ ਚਾਹੁੰਦਾ ਮੁੱਖ ਧਾਰਾ ਦੇ ਵਿੱਚ, ਕ੍ਰਾਈਮ ਦੀ ਦੁਨੀਆ ਤੋਂ ਹੋ ਸਕਦਾ ਤੌਬਾ ਕਰਨੀ ਚਾਹੁੰਦਾ ਹੋਵੇ, ਪਰ ਕੀ ਸਾਡਾ ਸਿਸਟਮ ਇਸ ਤਰ੍ਹਾਂ ਦੀ ਇਜਾਜ਼ਤ ਦਿੰਦਾ ਕਿ ਜੇਕਰ ਕੋਈ ਬੰਦਾ ਉਖੜ ਵੀ ਗਿਆ ਤੇ ਉਹਨੂੰ ਵਾਪਸ ਮੁੱਖ ਧਾਰਾ ਦੇ ਵਿੱਚ ਲਿਆਂਦਾ ਜਾ ਸਕੇ। ਸੋ ਇਹੋ ਜਿਹੇ ਕੇਸਾਂ ਦੇ ਵਿੱਚ ਖਾਸ ਜਾਂਚ ਹੋਵੇ, ਪਹਿਲਾਂ ਤਹਿਕੀਕਾਤ ਹੋਵੇ ਪੂਰੀ ਤਰ੍ਹਾਂ ਦੇ ਨਾਲ, ਤਹਿਕੀਕਾਤ ਹੋਵੇ ਤੇ ਉਸ ਤੋਂ ਬਾਅਦ ਪਤਾ ਲੱਗੇ, ਪੁਲਿਸ ਇਨਵੈਸਟੀਗੇਸ਼ਨ ਹੋਵੇ, ਕੁਛ ਵੀ ਹੋਵੇ, ਪਤਾ ਲੱਗੇ ਕਿ ਵਾਕਈ ਬੰਦਾ ਮੁੱਖ ਧਾਰਾ ਦੇ ਵਿੱਚ ਵਾਪਸੀ ਚਾਹੁੰਦਾ। ਜੇਕਰ ਉਹ ਚਾਹੁੰਦਾ ਹੈ ਤਾਂ ਫਿਰ ਇਹੋ ਜਿਹੇ ਕੇਸਾਂ ਦੇ ਨਿਬੇੜੇ ਛੇਤੀ ਤੇ ਯਕੀਨੀ ਬਣਾਏ ਜਾਣੇ ਚਾਹੀਦੇ, ਤਾਂ ਜੋ ਮੁੱਖ ਧਾਰਾ ਦੇ ਵਿੱਚ ਵਾਪਸੀ ਹੋ ਕੇ ਬੰਦਾ ਆਪਣੀ ਰੋਜ਼ੀ ਰੋਟੀ ਦਾ ਜਿਹੜਾ ਕਿੱਤਾ ਉਹ ਕਰ ਸਕੇ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕੇ। ਇਹੀ ਸਮਾਜਿਕ ਤੇ ਗੈਰ ਸਮਾਜਿਕ ਬੰਦੇ 'ਚ ਇਹੀ ਫਰਕ ਹੁੰਦਾ ਹੈ। ਗੈਰ ਸਮਾਜਿਕ ਬੰਦਾ ਕਾਨੂੰਨ ਤੋੜਦਾ ਹੈ, ਕ੍ਰਾਈਮ ਕਰਦਾ ਹੈ, ਜਦਕਿ ਸਮਾਜ ਦਾ ਜਿਹੜਾ ਸਮਾਜਿਕ ਬੰਦਾ ਹੁੰਦਾ ਉਹ ਆਪਣੇ ਪਰਿਵਾਰ ਨੂੰ ਪਾਲਣ ਦੀ ਗੱਲ ਕਰਦਾ। ਖੈਰ, ਆਪਣੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਇੱਥੇ ਹੀ ਸਮਾਪਤ ਕਰਨਾ ਪੈਣਾ ਹੈ। ਸਮਾਂ ਇਜਾਜ਼ਤ ਨਹੀਂ ਦਿੰਦਾ। ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਰਾਜ ਕਰਮਵੀਰ ਸਿੰਘ